ਅਸਲਾਮ ਵਾਲੇਕੁਮ। ਮੈਂ ਤੁਹਾਡਾ ਆਪਣਾ ਯਾਹਿਆ ਮੋਹਸਿਨ ਫਰੋਮ ਲੈਂਦੇ ਪੰਜਾਬ ਤੋਂ। ਕਿਸਾਨਾਂ ਦੀ ਜ਼ਿੰਦਗੀ ਤਾਂ ਪਹਿਲੇ ਬੜੀ ਅਜ਼ਾਬ 'ਚ ਸੀ। ਗਵਰਨਮੈਂਟ ਉਹਨਾਂ ਨੂੰ ਕਿਸੇ ਪਾਸਿਓਂ ਜੀਣ ਨਹੀਂ ਸੀ ਦਿੰਦੀ। ਖਾਦਾਂ ਮਹਿੰਗੀਆਂ ਸੀ, ਸਪਰੇਆਂ ਮਹਿੰਗੀਆਂ ਸੀ, ਐਂਡ ਤੇ ਆ ਕੇ ਫਸਲ ਦਾ ਰੇਟ ਵੀ ਨਹੀਂ ਸੀ ਹੁੰਦਾ ਕੁਛ ਵੀ। ਅੱਜ ਕੱਲ੍ਹ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਕਿ ਹਦਵਾਣੇ ਵਿੱਚ ਟੀਕਾ ਲਾਓ ਤੇ ਹਦਵਾਣਾ ਲਾਲ ਹੁੰਦਾ ਜੀ। ਅੱਜ ਕੱਲ੍ਹ ਦੇ ਜਿਹੜੇ ਜੀ ਕਿੰਨੇ ਵਪਾਰੀ ਨੇ ਬਾਹਰ, ਜਿੰਨੇ ਸਟੋਰ ਆ, ਰੇਹੜੀਆਂ ਵਾਲੇ, ਉਹ ਇਹੀ ਕੁਛ ਕਰਦੇ ਨੇ। ਲੋਕ ਜੀ ਅੱਜ ਕੱਲ੍ਹ ਜੀ ਉਹ ਸੋਸ਼ਲ ਮੀਡੀਆ ਤੇ ਆ ਕੇ ਰੋ ਰਹੇ ਨੇ ਜੀ, ਸਾਡੇ ਜੀ ਹਦਵਾਣੇ ਵਿਕ ਨਹੀਂ ਰਹੇ ਜੀ, ਕੁਛ ਹੋ ਨਹੀਂ ਰਿਹਾ। ਹੁਣ ਜੀ ਡਾਕਟਰਾਂ ਨੇ ਵੀ ਕਿਸਾਨਾਂ ਦਾ ਜੀਣਾ ਹਰਾਮ ਕਰਤਾ ਹੋਇਆ। ਹੁਣ ਇੱਕ ਕਿਸਾਨ ਇੱਕ ਫਸਲ ਨੂੰ 6 ਮਹੀਨੇ ਠੀਕ ਹੈ, ਉਹਦਾ 6 ਮਹੀਨੇ ਪਾਲਦਾ, ਉਹਦਾ ਬੀਜ ਬੋਂਦਾ, ਪਾਣੀ ਲਾਉਂਦਾ, ਠੀਕ ਹੈ, ਗੋਡੀਆਂ ਕਰਦਾ, ਐਂਡ ਤੇ ਆ ਕੇ ਜੀ ਉਹਨੂੰ ਮੰਡੀ 'ਚ ਲੈ ਕੇ ਜਾਂਦਾ। ਉਹ ਜੀ ਹੁਣ ਮੰਡੀ 'ਚ ਆ ਕੇ ਉਹਦਾ ਹਦਵਾਣੇ ਨਾ ਵਿਕੇ, ਠੀਕ ਹੈ, ਤੇ ਫਿਰ ਉਹਨੂੰ ਪਾਲਣ ਦਾ, ਉਹਨੂੰ ਸੇਵਾ ਕਰਨੇ ਦਾ, ਪਾਣੀ ਲਾਉਣਾ, ਉਹਦੀ ਰਖਵਾਲੀ ਕਰਨੀ, ਹਰ ਚੀਜ਼ ਕਰਨੀ, ਤੇ ਠੀਕ ਹੈ, ਐਂਡ ਤੇ ਆ ਕੇ ਉਹਨੂੰ ਉਹਦਾ ਫਲ ਹੀ ਨਾ ਮਿਲੇ, ਤੇ ਫਿਰ ਉਹਨੂੰ ਹਰ ਚੀਜ਼ ਕਰਨੇ ਦਾ ਕੀ ਫਾਇਦਾ। ਅੱਜ ਕੱਲ੍ਹ ਮੈਂ ਜਿੰਨੀਆਂ ਵੀ ਵੀਡੀਓ ਵੇਖ ਰਿਹਾ ਸੋਸ਼ਲ ਮੀਡੀਆ ਤੇ, ਉਹ ਸਾਰੇ ਇਹੀ ਕਹਿ ਰਹੇ ਜੀ, ਆ ਜਿਹੜੇ ਰੇਹੜੀਆਂ ਵਾਲੇ ਆ, ਇਹ ਠੀਕ ਹੈ, ਇਹਨਾਂ ਦੀ ਕਮਾਈ ਨਹੀਂ ਹੋ ਰਹੀ ਜੀ, ਇਹਨਾਂ ਦਾ ਸਾਰਾ ਫਲ ਜ਼ਾਇਆ ਹੋ ਰਿਹਾ। ਮਗਰ ਤੁਸੀਂ ਲੋਕ ਇਹ ਚੀਜ਼ ਨਹੀਂ ਸੋਚਦੇ ਪਏ, ਜਿਹੜਾ ਕਿਸਾਨ ਇਹਨੂੰ ਬੀਜਦਾ, ਠੀਕ ਹੈ, ਇਹਨੂੰ ਆਪਣੇ ਬੱਚਿਆਂ ਤਰ੍ਹਾਂ ਪਾਲਦਾ, ਠੀਕ ਹੈ, ਟਾਈਮ ਸਿਰ ਪਾਣੀ ਦਿੰਦਾ, ਸੇਵਾ ਕਰਦਾ, ਹਰ ਚੀਜ਼ ਕਰਦਾ, ਉਹਦੇ ਤੇ ਕੀ ਬੀਤੀ ਹੋਏਗੀ। ਮੈਂ ਹੁਣ ਡਾਕਟਰ ਫਾਰਮ ਨੂੰ ਮੈਂ ਕੁਛ ਕਹਿ ਨਹੀਂ ਸਕਦਾ। ਇੱਕ ਕੁਦਰਤ ਦਾ ਨਿਜ਼ਾਮ ਆ ਕਿ ਉਹਨੇ ਲਾਲ ਹੀ ਹੋਣਾ, ਠੀਕ ਹੈ। ਉਹਦੇ ਤੇ ਤੁਸੀਂ ਟਿਸ਼ੂ ਲਾ ਕੇ ਦੇਖ ਲਓ, ਕੱਪੜਾ ਲਾ ਕੇ ਦੇਖ ਲਓ, ਤੁਸੀਂ ਉਹਨੂੰ ਹੱਥ 'ਚ ਫੜ ਲਓ, ਉਹਨੇ ਆਪਣਾ ਰੰਗ ਤੇ ਛੱਡਣਾ ਜੀ। ਹੁਣ ਡਾਕਟਰਾਂ ਨੇ ਵੀ ਕਿਸਾਨਾਂ ਦਾ ਜੀਣਾ ਹਰਾਮ ਕੀਤਾ ਪਿਆ। ਚਲੋ ਜੇ ਅਸੀਂ ਮੰਨ ਵੀ ਲੈਂਦੇ ਹਾਂ ਜੀ, ਹਦਵਾਣੇ 'ਚ ਟੀਕੇ ਲੱਗਦੇ, ਹਰ ਚੀਜ਼ ਲੱਗਦੀ ਆ, ਉਹਨਾਂ 'ਚ ਲੱਗਦੀ ਹੋਏਗੀ ਜਿਹੜੀ ਜੀ ਅੱਜ ਕੱਲ੍ਹ ਫੈਕਟਰੀਆਂ 'ਚ ਤਿਆਰ ਹੋ ਰਹੇ ਆ। ਜਿਹੜਾ ਇੱਕ ਕੁਦਰਤ ਦਾ ਨਿਜ਼ਾਮ ਆ, ਅੱਲਾ ਨੇ ਬਣਾਇਆ, ਠੀਕ ਹੈ। ਅੱਲਾ ਨੇ ਉਹਦੇ 'ਚ ਅੱਲਾ ਨੇ ਉਹਦੇ 'ਚ ਮਿਠਾਸ ਪਾਈ ਆ, ਉਹਨੂੰ ਲਾਲ ਕੀਤਾ, ਪੀਲਾ ਕੀਤਾ, ਜਿੱਦਾਂ ਦਾ ਵੀ ਕੀਤਾ। ਇੱਕ ਕੁਦਰਤ ਦਾ ਨਿਜ਼ਾਮ ਆ, ਠੀਕ ਹੈ। ਹੁਣ ਅੱਜ ਕੱਲ੍ਹ ਦੇ ਡਾਕਟਰ ਉਹਨਾਂ ਤੇ ਵੀ ਸਵਾਲ ਚੱਕਦੇ ਪਏ ਆ। ਜਿਹੜਾ ਕੋਈ ਕੰਮ ਕਰਨ ਵਾਲਾ, ਉਹ ਕੰਮ ਕਰੋ, ਕਿਸਾਨਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਿਓ। ਉਹਨਾਂ ਨੂੰ ਵੀ ਜੀਣ ਦਾ ਹੱਕ ਹੈ। ਪਹਿਲੇ ਗੌਰਮੈਂਟ ਉਹਨਾਂ ਨੂੰ ਮਾਰਦੀ ਰਹੀ, ਹੁਣ ਆ ਕੇ ਜੀ ਅੱਜ ਕੱਲ੍ਹ ਦੇ ਜਿਹੜੇ ਡਾਕਟਰ ਆ ਜੀ, ਇਹ ਉਹਨਾਂ ਨੂੰ ਮਾਰੀ ਜਾਂਦੇ ਆ। ਤੁਸੀਂ ਚਾਹੁੰਦੇ ਕੀ ਹੋ? ਕਿਸਾਨਾਂ ਨੇ ਤੁਹਾਡਾ ਕੀ ਵਿਗਾੜਿਆ ਆ? ਮੈਂ ਹੁਣ ਡਾਕਟਰ ਫਾਰਮ ਨੂੰ ਕਹਾਂਗਾ ਕਿ ਤੂੰ ਕਿਸੇ ਕਿਸਾਨ ਦੇ ਕੋਲ ਜਾ ਕੇ ਵੇਖ, ਠੀਕ ਹੈ, ਉਹਦਾ ਕਿੰਨਾ ਨੁਕਸਾਨ ਹੋ ਰਿਹਾ, ਠੀਕ ਹੈ। ਉਹ ਤੇ ਏਸੀਆਂ ਦੇ ਵਿੱਚ ਬੈਠੇ ਆ ਸਕੂਨ ਦੇ ਨਾਲ, ਉਹ ਕਹਿ ਰਿਹਾ ਜੀ ਆ ਨਾ ਖਾਓ ਜੀ, ਆ ਇੱਦਾਂ ਹੋ ਗਿਆ ਜੀ, ਇੱਦਾਂ ਹੋ ਗਿਆ। ਮਗਰ ਕਿਸਾਨ ਇੰਨੀ ਗਰਮੀ 'ਚ, ਹਰ ਧੁੱਪ ਛਾਂ 'ਚ ਰਾਤ ਦਿਨ ਪਾਣੀ ਲਾਉਂਦਾ, ਸੇਵਾ ਕਰਦਾ, ਐਂਡ ਤੇ ਆ ਕੇ ਜੀ ਹਕੂਮਤ ਉਹਦਾ ਰੇਟ ਨਹੀਂ ਕੱਢਦੀ। ਡਾਕਟਰ ਆ ਕੇ ਉਹਨੂੰ ਜੀ ਕਹਿ ਦਿੰਦੇ ਆ ਜੀ ਇਹ ਜੀ ਸਹੀ ਨਹੀਂ ਹੈਗਾ। ਜੇ ਤੁਸੀਂ ਹੁਣ ਕੋਈ YouTube ਖੋਲ ਲਓ, TikTok ਖੋਲ ਲਓ, Instagram ਖੋਲ ਲਓ ਨਾ, ਹਰ ਜਗ੍ਹਾ ਇਹੀ ਚੀਜ਼ ਚੱਲਦੀ ਪਈ ਆ। ਇਸ ਵਜ੍ਹਾ ਤੋਂ ਕਿੰਨੀਆਂ ਕਿਸਾਨਾਂ ਦੀ ਰੋਜ਼ੀ ਬੰਦ ਹੋ ਗਈ। ਉਹ ਠੀਕ ਹੈ, ਉਹ ਘਰ ਬਹਿ ਗਏ ਨੇ ਜੀ, ਸਾਡਾ ਹੁਣ ਫਸਲ ਵਿਕ ਨਹੀਂ ਰਹੀ। ਫਸਲ ਬਾਈ ਕਿੱਦਾਂ ਵਿਕੇ? ਹੁਣ ਫਸਲ ਮੰਡੀ ਆਊਗੀ, ਮੰਡੀੋਂ ਅੱਗਿਓਂ ਗਾਂ ਕੋਈ ਮੰਡੀ ਤੋਂ ਅੱਗੇ ਗਾਂ ਕੋਈ, ਜਿੰਨੇ ਵੀ ਕੋਈ ਰੇਹੜੀਆਂ ਵਾਲੇ, ਫਾਰਮਾਂ ਵਾਲੇ ਆ, ਠੀਕ ਹੈ, ਜਿੰਨੇ ਵੀ ਸਟੋਰਾਂ ਵਾਲੇ ਆ, ਉਹ ਲੈਣਗੇ, ਉਹ ਜੱਗਾਂ ਵੇਚਣਗੇ, ਤਾਂ ਫੇਰ ਹੀ ਹੈ ਨਾ। ਹੁਣ ਇਹ ਕੋਈ ਬੰਦਾ ਲੈ ਹੀ ਨਹੀਂ ਰਿਹਾ। ਮੈਂ ਤਾਂ ਉਸ ਅਵਾਮ ਤੇ ਹੈਰਾਨ ਆ, ਉਹ ਅਵਾਮ ਨੇ ਕੀ ਸੋਚ ਕੇ ਉਸ ਡਾਕਟਰ ਦੀ ਗੱਲ ਤੇ ਯਕੀਨ ਕਰ ਲਿਆ। ਇੱਕ ਚੀਜ਼ ਕੁਦਰਤ ਦੀ ਬਣਾਈ ਹੋਈ ਆ, ਠੀਕ ਹੈ। ਫਿਰ ਇਹਦਾ ਫਿਰ ਇਹੀ ਹੱਲ ਆ ਕਿ ਤੁਸੀਂ ਕੁਦਰਤ ਦੇ ਖਿਲਾਫ ਜਾ ਰਹੇ ਹੋ। ਇੱਕ ਚੀਜ਼ ਆ, ਉਹਦੇ ਵਿੱਚ ਟਿੱਕਾ ਲਾਉਣਾ ਨਾਮੁਮਕਿਨ ਆ। ਤਾਂ ਮੈਂ ਤਾਂ ਇਸ ਅਵਾਮ ਤੋਂ ਹੈਰਾਨ ਆ ਕਿ ਇਸ ਅਵਾਮ ਨੇ ਵੀ ਉਸ ਗੱਲ ਤੇ ਯਕੀਨ ਕਰ ਲਿਆ। ਜੇ ਤੇ ਤੁਸੀਂ ਇਹਨੂੰ ਟੀਕਾ ਲਾ ਕੇ ਲਾਲ ਹੀ ਕਰਨਾ ਨਾ, ਫਿਰ ਮੇਰਾ ਭਰਾ ਤੁਸੀਂ ਆਰਟੀਫਿਸ਼ੀਅਲ ਤਿਆਰ ਕਰੋ, ਫੈਕਟਰੀਆਂ 'ਚ ਤਿਆਰ ਕਰੋ, ਠੀਕ ਹੈ। ਕਿਸਾਨਾਂ ਦੀ ਜਾਨ ਤੁਸੀਂ ਛੱਡ ਦਿਓ, ਕਿਸਾਨਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਿਓ, ਉਹਨਾਂ ਨੂੰ ਆਪਣੀ ਜ਼ਿੰਦਗੀ ਸੁੱਖ ਨਾਲ ਜੀ ਲੈਣ ਦਿਓ। ਬਾਈ ਇਹ ਯੂਨਿਟ ਕਿੰਨਾ ਮਹਿੰਗਾ ਹੋ ਗਿਆ, ਹਰ ਚੀਜ਼, ਖਾਦ ਕਿੰਨੀ ਮਹਿੰਗੀ, ਪਾਣੀ ਕਿੰਨਾ ਮਹਿੰਗਾ, ਠੀਕ ਹੈ। ਐਂਡ ਤੇ ਆ ਕੇ ਡਾਕਟਰ ਕਹਿ ਦਿੰਦੇ ਜੀ ਇਹਦੇ ਵਿੱਚ ਜੀ ਟੀਕੇ ਲਾਉਂਦੇ ਆ ਜੀ। ਕਿਸਾਨ ਤਾਂ ਫੇਰ ਮਰ ਗਿਆ ਨਾ। ਜਿਹੜੇ ਅੱਜ ਕੱਲ੍ਹ ਆਪਣੀ ਦੁਨੀਆ ਤੇ ਚੱਲ ਰਿਹਾ, ਫਲਸਤੀਨ ਦਾ ਤੁਸੀਂ ਦੇਖ ਲਓ, ਉੱਥੇ ਕੀ ਕੁਛ ਨਹੀਂ ਹੋ ਰਿਹਾ, ਠੀਕ ਹੈ। ਤੁਸੀਂ ਉਹਦੇ ਵਾਸਤੇ ਆਵਾਜ਼ ਚੱਕੋ, ਬਾਹਰ ਖਰੋੜ ਤੇ ਆਓ, ਠੀਕ ਹੈ, ਤੁਸੀਂ ਇਤਜਾਜ ਕਰੋ। ਮਗਰ ਨਹੀਂ, ਤੁਸੀਂ ਇਦਾਂ ਦੇ ਕੰਮ ਨਹੀਂ ਕਰਨਾ। ਯੂਨਿਟ ਕਿੰਨਾ ਮਹਿੰਗਾ ਹੋ ਗਿਆ, ਖਾਦਾਂ ਮਹਿੰਗੀਆਂ ਹੋ ਗਈਆਂ, ਕਣਕ ਦਾ ਕੀ ਹਾਲ ਹੋਇਆ, ਇਹਦੇ ਬਾਰੇ ਕੋਈ ਨਹੀਂ ਬੋਲਿਆ, ਕੁਛ ਵੀ ਨਹੀਂ ਬੋਲਿਆ। ਕਿਸੇ ਬੰਦੇ ਨੇ ਆਵਾਜ਼ ਨਹੀਂ ਚੱਕੀ। ਮਗਰ ਕੀ ਆ ਯਾਰ, ਇੱਕ ਹਦਵਾਣੇ ਦੇ ਮਗਰ ਪੂਰਾ ਪਾਕਿਸਤਾਨ ਤੁਸੀਂ ਪਾਗਲ ਹੋਇਆ ਫਿਰਦਾ ਕੀ ਹੈ ਇਹ? ਤੁਸੀਂ ਬਾਈ ਕੁਦਰਤ ਨੂੰ ਨਾ ਚੈਲੰਜ ਕਰੋ, ਠੀਕ ਹੈ। ਮੈਂ ਡਾਕਟਰ ਫਾਰਮ ਨੂੰ ਕਹਾਂਗਾ ਤੇਰੀ ਬੜੀ ਮਿਹਰਬਾਨੀ ਹੈ, ਜਾਣ ਦੇ ਆਪਣਾ ਜਿਹੜਾ ਤੇਰਾ ਆਪਣਾ ਕੰਮ ਆ ਨਾ, ਤੂੰ ਮਰੀਜ਼ ਸਾਂਭ, ਉਹਨਾਂ ਦਾ
ਇਹ ਲਾਲੂਚ ਕਰ ਕਿਸਾਨਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦੇ। ਲਾਸਟ ਵਿੱਚ ਮੈਂ ਤੁਹਾਨੂੰ ਇਹੀ ਕਹਾਂਗਾ ਕਿ ਮੇਰੇ ਭਰਾ ਜਿੰਨੇ ਵੀ ਇਹ ਵੀਡੀਓ ਦੇਖ ਰਹੇ ਨਾ, ਇਹ ਡਾਕਟਰ ਇਰਫਾਨ ਦੀ ਗੱਲ ਨੂੰ ਤੁਸੀਂ ਇੰਨਾ ਤੁਸੀਂ ਗੌਰ ਨਾ ਦੇਵੋ। ਉਹ ਕੁਦਰਤ ਨੂੰ ਚੈਲੰਜ ਕਰਦਾ ਪਿਆ, ਮਗਰ ਤੁਸੀਂ ਤੇ ਨਾ ਕਰੋ। ਤੁਸੀਂ ਖਾਓ, ਠੀਕ ਹੈ, ਤੁਸੀਂ ਇੰਜੋਏ ਕਰੋ। ਕੀ ਹੈ ਕਿ ਜੀ ਕਿ ਹੈਜਾ ਹੋ ਜਾਂਦਾ, ਇੱਦਾਂ ਹੋ ਜਾਂਦਾ, ਇੱਦਾਂ ਹੋ ਜਾਂਦਾ, ਕੁਛ ਵੀ ਨਹੀਂ ਹੁੰਦਾ, ਠੀਕ ਹੈ। ਤੁਸੀਂ ਖਰੀਦੋਗੇ ਤਾਂ ਕਿਸਾਨ ਵੇਚੇਗਾ, ਠੀਕ ਹੈ। ਤੁਸੀਂ ਲਓਗੇ, ਕਿਸਾਨ ਵੇਚੇਗਾ ਤੇ ਕਿਸਾਨ ਖੁਸ਼ਹਾਲ ਹੋਏਗਾ। ਜੇ ਕਿਸਾਨ ਖੁਸ਼ਹਾਲ ਹੋਏਗਾ ਤਾਂ ਆਪਣਾ ਮੁਲਕ ਖੁਸ਼ਹਾਲ ਹੋਏਗਾ। ਮੈਂ ਆਪਣੀ ਗੌਰਮੈਂਟ ਨੂੰ ਵੀ ਅਰਜ਼ ਕਰਾਂਗਾ ਕਿ ਉਹ ਵੀ ਜੋ ਅੱਜ ਕੱਲ੍ਹ ਕਿਸਾਨਾਂ ਨਾਲ ਕਰ ਰਹੀ ਹੈ ਨਾ, ਇਹਦੇ 'ਤੇ ਵੀ ਥੋੜ੍ਹਾ ਜਿਹਾ ਗੌਰ ਕਰੇ ਅਤੇ ਉਹਨਾਂ ਦੇ ਹਾਲ 'ਤੇ ਛੱਡ ਦੇਵੇ। ਜੇ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਜਾਂਦੇ ਹੋਏ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਲਾਜ਼ਮੀ ਕਰ ਦਿਓ।